ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤੇ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਸ਼ਰਨਜੀਤ ਸਿੰਘ ਕਲੋਟੀ ਜੁਬਾ ਸਿਟੀ, ਬਹਾਦਰ ਸਿੰਘ ਗਿੱਲ ਪੋਪਲਰ ਤੋਂ, ਸੁੱਚਾ ਸਿੰਘ ਜੀ ਅਫਰਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਕ, ਹਰਵਿੰਦਰ ਸਿੰਘ ਸਮਰਾ ਤੇ ਸੁਰਿੰਦਰ ਸਿੰਘ ਜੁਬਾ ਸਿਟੀ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਟਰਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਟਰਲੈਰੀ ਤੋਂ, ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ, ਟਰੱਕ ਤੇ ਟ੍ਰੇਲਰ ਦੀ ਰਿਪੇਅਰ ਵੀ ਕਰਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 5596851260 ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਨਵਜੋਤ ਸਿੱਧੂ ਦੀ। ਤੇ ਬੜਾ ਨਾਰਾਜ਼ ਸੀ, ਪਰ ਉਹਦੀ ਨਾਰਾਜ਼ਗੀ ਜਾਰੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀਆਂ ਨਿਗਮ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਉੱਦਾਂ ਤਾਂ ਮਹੀਨਾ ਲੱਗ ਗਿਆ ਜੀ ਜਿਹੜੇ ਮੇਅਰ ਸੀਗੇ ਉਹ ਬਣਾਉਣ ਦੇ ਵਾਸਤੇ। ਪਰ ਗੱਲ ਇਹ ਸੀ ਵੀ ਮਹੀਨੇ ਦਾ ਜਿਹੜਾ ਗੈਪ ਸੀਗਾ ਉਹ ਵੀ ਨਾਰਾਜ਼ਗੀ ਜਿਹੜੀ ਹੈ ਜੀ ਉਹ ਦੂਰ ਨਹੀਂ ਕਰ ਸਕਿਆ। ਜੇ ਦੋ ਜਿਹੜੇ ਨਿਗਮ ਨੇ ਉਹਨਾਂ ਦੇ ਮੇਅਰ ਐਲਾਨੇ ਗਏ ਨੇ, ਦੋਨੋਂ ਜਗ੍ਹਾ ਦੇ ਉੱਤੇ ਨਾਰਾਜ਼ਗੀ ਜਿਹੜੀ ਹੈ ਜੀ ਉਹ ਦਿਸ ਰਹੀ ਆ। ਇੱਥੇ ਪਟਿਆਲੇ ਦੇ ਵਿੱਚ ਜਿਹੜਾ ਇੱਕ ਧੜਾ, ਕਿਉਂਕਿ ਪਟਿਆਲਾ 1 ਤੇ ਪਟਿਆਲਾ 2 ਆ, ਜਿੰਨੇ ਵੀ ਜਿਹੜੇ ਜੀ ਅਹੁਦੇਦਾਰ ਬਣਾਏ ਗਏ ਆ, ਚਾਹੇ ਮੇਅਰ, ਚਾਹੇ ਸੀਨੀਅਰ ਡਿਪਟੀ ਮੇਅਰ ਤੇ ਚਾਹੇ ਡਿਪਟੀ ਮੇਅਰ, ਉਹ 1 ਦੇ ਵਿੱਚੋਂ ਬਣਾਏ ਗਏ ਆ। 2 ਵਾਲਿਆਂ ਨੂੰ ਜਿਹੜੀ ਉਹ ਜਗ੍ਹਾ ਨਹੀਂ ਦਿੱਤੀ, ਜਿਹੜੇ ਕਿ ਚੁੱਪ ਕਰਕੇ ਖਿਸਕ ਗਏ ਜਦੋਂ ਮੇਅਰ ਦੀ ਜਿਹੜੇ ਜੀ ਸਹੁੰ ਚੁੱਕ ਸਮਾਗਮ ਅਜੇ ਚੱਲ ਰਿਹਾ ਸੀ। ਅੰਮ੍ਰਿਤਸਰ ਦੇ ਵਿੱਚ ਕਹਾਣੀ ਜਿਹੜੀ ਹੈ ਜੀ ਉਹ ਕੁਛ ਹੋਰ ਤਰ੍ਹਾਂ ਦੀ ਹੋ ਗਈ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਕਿਹਾ ਸੀਗਾ ਕਿ ਉਹ ਬਿਨਾਂ ਬੁਲਾਇਆ ਕਿਤੇ ਨਹੀਂ ਜਾਣਗੇ। ਬੁਲਾਉਣ ਦੇ ਵਾਸਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਜੀ ਉਹਨਾਂ ਦੇ ਘਰੇ ਗਏ ਦੱਸੀ ਦੇ ਆ, ਤੇ ਅੱਗੋਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਸਿੱਧੂ ਸਾਹਿਬ ਘਰੇ ਹੈ ਨਹੀਂ ਗੇ, ਉਹ ਘਰੋਂ ਚਲੇ ਗਏ ਹੋਏ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਨਾਰਾਜ਼ਗੀ ਆ ਉਹ ਝੱਲਣੀ ਪੈ ਰਹੀ ਹੈ। ਜਿਹੜੇ ਉਹਨਾਂ ਦੇ ਧੜੇ ਦੇ ਕੌਂਸਲਰ ਚੁਣੇ ਗਏ ਆ ਉਹ ਵੀ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਨਹੀਂ ਗਏ। ਔਰ ਉਹਨਾਂ ਨੇ ਇਹ ਕਿਹਾ ਕਿ ਜਿੰਨੀ ਦੇਰ ਤੱਕ ਸਿੱਧੂ ਸਾਹਿਬ ਨੂੰ ਰਿਕੋਗਨਾਈਜੇਸ਼ਨ ਜਿਹੜੀ ਉਹ ਨਹੀਂ ਮਿਲਦੀ ਜਾਂ ਉਹਨਾਂ ਨੂੰ ਰਿਕੋਗਨਾਈਜੇਸ਼ਨ ਨਹੀਂ ਮਿਲਦੀ, ਉਹ ਸਹੁੰ ਨਹੀਂ ਚੁੱਕਣਗੇ। ਇਹਦਾ ਪਰਛਾਵਾਂ ਜਿਹੜਾ ਜੀ ਅੱਜ ਪੰਜਾਬ ਮੰਤਰੀ ਮੰਡਲ ਦੀ ਹੋਣ ਵਾਲੀ ਮੀਟਿੰਗ ਦੇ ਉੱਤੇ ਵੀ ਸੰਭਾਵੀ ਰੂਪ ਦੇ ਵਿੱਚ ਪੈ ਸਕਦਾ ਜੀ। ਔਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਸਰਕਮਸਟੈਂਸ ਨਹੀਂ ਗੇ, ਇਹ ਇੱਕ ਜੁੜੀ ਹੋਈ ਜਿਹੜੀ ਉਹ ਕਹਾਣੀ ਹੈ ਅੱਗੇ ਤੋਂ ਅੱਗੇ। ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਕਿੰਤੂ ਪਰੰਤੂ ਕਰਨ ਤੋਂ ਬਾਅਦ ਹੁਣ ਮੌਕਾ ਵੇਖਦਿਆਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਆਪਣੀ ਗੁਗਲੀ ਜਿਹੜੀ ਹੈ ਜੀ ਉਹ ਸੁੱਟ ਦਿੱਤੀ ਹੈ ਜੀ। ਬਸ ਗੁਗਲੀਆਂ ਚੁੱਕ ਗਈ ਆ ਜੀ। ਤੇ ਅੱਗੇ ਆਪਾਂ ਇੱਕ ਵਿਸ਼ੇਸ਼ ਗੱਲ ਕਰਦੇ ਹਾਂ ਕਿ ਜਿਹੜੀ ਵਿਸ਼ੇਸ਼ ਅਧਿਕਾਰ ਕਮੇਟੀ ਹੁੰਦੀ ਆ ਉਸਨੇ ਸੁਖਬੀਰ ਤੇ ਬੈਂਸ ਨੂੰ ਤਲਬ ਕੀਤਾ। ਬਿਲਕੁਲ ਜੀ, ਇਹ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਹੈ ਜੀ, ਜਿਹਨੇ ਅਕਾਲੀ ਦਲ ਦੇ ਪ੍ਰਧਾਨ ਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਦਨ ਦੀ ਮਰਿਆਦਾ ਦੇ ਉਲੰਘਣਾ ਦੇ ਮਾਮਲੇ ਦੇ ਵਿੱਚ 6 ਫਰਵਰੀ ਨੂੰ ਤਲਬ ਕੀਤਾ ਜੀ। ਇਹ ਕਿਹਾ ਜਾ ਰਿਹਾ ਜੀ ਕਿ ਵਿਸ਼ੇਸ਼ ਅਧਿਕਾਰ ਕਮੇਟੀ ਦੇ ਵਿੱਚ ਇਹਨਾਂ ਦੋਵਾਂ ਦੇ ਖਿਲਾਫ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਗਏ ਮਤਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਨੂੰ ਜਿਹੜਾ ਜੀ ਉਹ ਤਲਬ ਕਰਨ ਦਾ ਫੈਸਲਾ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਤੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਖਿਲਾਫ ਮਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਤੇ ਕੁਲਬੀਰ ਸਿੰਘ ਜ਼ੀਰਾ ਨੇ ਪੇਸ਼ ਕੀਤੇ ਸੀਗੇ ਜੀ। ਪੰਜਾਬ ਵਿਧਾਨ ਸਭਾ ਦੇ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਹੋਏ ਬਜਟ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਰੌਲਾ ਰੱਪਾ ਜਿਹੜਾ ਜੀ ਉਹ ਪਾਇਆ ਸੀਗਾ, ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੀਕਰ ਦੇ ਖਿਲਾਫ ਕੁਝ ਸਖਤ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਸੀਗੀਆਂ। ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਹੋਰਾਂ ਨੇ 22 ਜੂਨ ਨੂੰ ਸੁਖਬੀਰ ਬਾਦਲ ਦੇ ਖਿਲਾਫ ਮਰਿਆਦਾ ਮਤਾ ਪੇਸ਼ ਕੀਤਾ ਸੀਗਾ, ਜਿਹੜਾ ਬਹਿਸ ਤੋਂ ਬਾਅਦ ਸਦਨ ਨੇ ਪਾਸ ਕੀਤਾ ਸੀਗਾ। ਔਰ ਸਪੀਕਰ ਨੇ ਇਹ ਮਾਮਲਾ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਕੋਲੇ ਜਿਹੜਾ ਜੀ ਉਹ ਭੇਜ ਦਿੱਤਾ ਸੀਗਾ। ਔਰ ਜਿਹੜਾ ਜੀ ਇਸੇ ਤਰੀਕੇ ਦੇ ਨਾਲ ਸਿਮਰਜੀਤ ਸਿੰਘ ਜਿਹੜੇ ਬੈਂਸ ਨੇ ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਦਾ ਜਿਹੜਾ ਜੀ ਮਰਿਆਦਾ ਮਤਾ ਕੁਲਬੀਰ ਸਿੰਘ ਜ਼ੀਰਾ ਨੇ ਜਿਹੜਾ ਉਹ ਲਿਆਂਦਾ ਸੀਗਾ, ਜਿਹਦੇ ਕਰਕੇ ਇਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਤਲਬ ਕੀਤਾ ਗਿਆ। ਹੁਣ ਵੇਖਣਾ ਇਹ ਹੋਊਗਾ ਕਿ ਕਮੇਟੀ ਜਿਹੜੀ ਆ ਉਹਦੇ ਸਾਹਮਣੇ ਇਹ ਪੇਸ਼ ਹੁੰਦੇ ਨੇ ਜਾਂ ਨਹੀਂ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਜਦੋਂ ਇਹਦੇ ਵਾਸਤੇ ਸੰਮਣ ਜਿਹੜੇ ਆਉਣਗੇ ਉਦੋਂ ਉਹ ਦੇਖ ਲੈਣਗੇ ਕਿ ਇਹਦਾ ਜਾਣਾ ਉਹਨਾਂ ਨੇ ਜਾਂ ਨਹੀਂ।
ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਹਿਲਾਂ ਇਹ ਤਲਬ ਕਰਨਾ ਚਾਹੁੰਦੀ ਸੀਗੀ, ਪਰ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਅੱਗੇ ਜਿਹੜਾ ਜੀ ਉਹ ਪਾ ਦਿੱਤਾ ਗਿਆ ਸੀਗਾ। ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਜਿਹੜੇ ਦਰਸ਼ਨ ਸਿੰਘ ਬਰਾੜ ਦੀ ਸ਼ਿਕਾਇਤ ਦੇ ਉੱਤੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਵੀ ਜਿਹੜੀ ਹੈ ਜੀ ਕੀਤੀ ਹੋਈ ਆ। ਇਹ ਮਾਮਲਾ ਵੀ ਕਾਰਵਾਈ ਦੇ ਵਾਸਤੇ ਵਿਧਾਨ ਸਭਾ ਦੇ ਸਪੀਕਰ ਨੂੰ ਜਿਹੜਾ ਜੀ ਉਹ ਭੇਜਿਆ ਗਿਆ ਜੀ। ਹੁਣ ਇਹ ਹੈ ਜੀ ਕਿ ਤਲਬ ਤਾਂ ਕੀਤਾ, ਉਸ ਤੋਂ ਬਾਅਦ ਅਗਲੇਰੀ ਜਿਹੜੀ ਕਾਰਵਾਈ ਕੀ ਹੁੰਦੀ ਆ ਉਹ ਇਹਨਾਂ ਦੇ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੂ ਜੀ। ਤੇ ਅੱਗੇ ਚਰਨਜੀਤ ਚੱਢਾ ਦੀ ਗੱਲ ਕਰਦੇ ਸੀਗੇ ਤੇ ਅਕਾਲ ਤਖਤ ਨੇ ਕੋਈ ਨਾ ਕੋਈ ਉਸ ਦੇ ਉੱਤੇ ਐਕਸ਼ਨ ਲੈਣਾ ਸੀ, ਉਸ ਦਾ ਕੀ ਬਣਿਆ? ਐਕਚੁਅਲੀ ਜੀ ਐਕਸ਼ਨ ਤਾਂ ਲਿਆ ਗਿਆ, ਪਰ ਇਹ ਕਿਹਾ ਜਾ ਰਿਹਾ ਸੀਗਾ ਕਿ ਸੰਭਾਵੀ ਰੂਪ ਦੇ ਵਿੱਚ ਜਿਹੜੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਜਿਹੜਾ ਜੀ ਉਹ ਲੱਗ ਰਿਹਾ ਸੀਗਾ, ਕਿਉਂਕਿ ਜਦੋਂ ਤਾਂ ਸੁੱਚਾ ਸਿੰਘ ਲੰਗਾਹ ਵਾਲਾ ਮਾਮਲਾ ਸੀਗਾ ਉਦੋਂ ਤਾਂ ਜਿਹੜੀ ਸੀ ਉਹ ਇੱਕ ਪਾਸੜ ਕਾਰਵਾਈ ਕੀਤੀ ਗਈ। ਇਹਨੂੰ ਲਮਕਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਵੱਧ ਤੋਂ ਵੱਧ ਕੀਤੀ ਗਈ। ਪਹਿਲਾਂ ਉਹਨੂੰ ਤਲਬ ਕਰਨ ਵਾਲੇ ਮਾਮਲੇ ਦੇ ਵਿੱਚ ਵੀ ਫਿਰ ਜਿਹੜਾ ਜੀ ਹੁਣ ਜਿਸ ਕਿਸਮ ਦਾ ਜਿਹੜਾ ਜੀ ਉਹ ਫੈਸਲਾ ਆਇਆ, ਇਹ ਜਿਹੜੀ ਇਤਰਾਜ਼ਯੋਗ ਵੀਡੀਓ ਮਾਮਲੇ ਦੇ ਉੱਤੇ ਵਿਚਾਰਨ ਤੋਂ ਬਾਅਦ ਇਹਨੂੰ ਇੱਕ ਤਾਂ ਜੀ ਚਰਨਜੀਤ ਚੱਢਾ ਨੂੰ ਦੀਵਾਨ ਦੀ ਜਿਹੜਾ ਉਹਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫੈਸਲਾ ਕੀਤਾ ਔਰ ਦੀਵਾਨ ਦੇ ਚੀਫ ਖਾਲਸਾ ਦੀਵਾਨ ਦੇ ਵਿੱਚ 2 ਸਾਲ ਤੱਕ ਕਿਸੇ ਵੀ ਅਹੁਦੇ ਦੇ ਉੱਤੇ ਕਾਰਜਸ਼ੀਲ ਹੋਣ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾ ਦਿੱਤੀ ਹੈ। ਇਹ ਕਿਹਾ ਗਿਆ ਜੀ ਕਿ 2 ਸਾਲ ਦੇ ਵਾਸਤੇ ਜਿਹੜਾ ਚਰਨਜੀਤ ਸਿੰਘ ਚੱਢਾ ਹੈ ਉਹਦੇ ਉੱਤੇ ਨਿਗਾਹ ਰੱਖੀ ਜਾਊਗੀ ਔਰ ਜੇ 2 ਸਾਲ ਦੇ ਦੌਰਾਨ ਉਹਦਾ ਜਿਹੜਾ ਜੀ ਠੀਕ ਰਹਿੰਦਾ ਵਿਹਾਰ ਤੇ ਉਦੋਂ ਬਾਅਦ ਉਹਨੂੰ ਸਰਗਰਮੀਆਂ ਜਿਹੜੀਆਂ ਜੀ ਉਹ ਵਿੱਢਣ ਦੇ ਵਾਸਤੇ ਕਿਹਾ ਜਾਊਗਾ। ਕਿਹੜੀਆਂ ਸਰਗਰਮੀਆਂ ਇਹ ਨਹੀਂ ਜਿਹੜਾ ਜੀ ਦੱਸਿਆ ਗਿਆ, ਪਰ 2 ਸਾਲ ਦੇ ਵਾਸਤੇ ਉਹਦੇ ਉੱਤੇ ਨਿਗਾਹ ਕੌਣ ਰੱਖੂਗਾ? ਕੀ ਅਕਾਲ ਤਖਤ ਜਿਹੜਾ ਜੀ ਉਹਦੇ ਉੱਤੇ ਕੋਈ ਬੰਦਾ ਪੱਕੇ ਤੌਰ ਦੇ ਉੱਤੇ ਜਿਹੜਾ ਲਾਊਗਾ ਜਿਹੜੇ ਕਿ ਉਹਦੇ ਉੱਤੇ ਨਿਗਾਹ ਰੱਖੂਗਾ ਨਾਲ ਦੀ ਨਾਲ, ਜਾਂ ਉਹਦੇ ਵਾਸਤੇ ਜਿਹੜੀਆਂ ਸ਼ਿਕਾਇਤਾਂ ਉਹਦੇ ਜੇ ਖਿਲਾਫ ਆਉਂਦੀਆਂ ਨੇ ਤੇ ਤਾਂ ਜਿਹੜਾ ਜੀ ਉਹਦੇ ਰਾਹੀਂ ਜਿਹੜੀ ਜੀ ਉਹ ਨਿਗਾਹ ਰੱਖੀ ਜਾਊਗੀ। ਇਹਦੇ ਵਾਸਤੇ ਕੁਝ ਵੀ ਸਪਸ਼ਟ ਜਿਹੜਾ ਜੀ ਉਹ ਨਹੀਂ ਕੀਤਾ ਅਕਾਲ ਤਖਤ ਦੇ ਉੱਤੇ ਸੁਣਾਏ ਗਏ ਇਸ ਜਿਹੜਾ ਜੀ ਉਹ ਫੈਸਲੇ ਦੇ ਵਿੱਚ। ਇਹ ਜਿਹੜਾ ਜੀ ਕਿਹਾ ਗਿਆ ਕਿ 2 ਸਾਲ ਤੱਕ ਅਜੇ ਇੰਤਜ਼ਾਰ ਹੋਊਗਾ। ਇਹਦਾ ਮਤਲਬ ਇਹੀ ਹੈ ਜੀ ਕਿ ਉਹਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਲੰਮੇ ਸਮੇਂ ਦੇ ਵਾਸਤੇ, ਤਾਂ ਕਿ ਉਦੋਂ ਬਾਅਦ ਇਹਦੀ ਜਿਹੜੀ ਜੀ ਕੋਈ ਮਾਇਨੇ ਹੀ ਜ਼ਿਆਦਾ ਜਿਹੜੇ ਆ ਉਹ ਨਾ ਰਹਿ ਜਾਣ। ਔਰ ਵੈਸੇ ਇਹ ਜਦੋਂ ਫੈਸਲਾ ਸੁਣਾਉਣਾ ਸੀ ਉਦੋਂ ਪਹਿਲਾਂ ਚਰਨਜੀਤ ਚੱਢਾ ਜਿਹੜੇ ਸੀਗੇ ਜੀ ਉਹ ਆਪਣੇ ਸਾਥੀਆਂ ਦੇ ਨਾਲ ਅਕਾਲ ਤਖਤ ਦੇ ਉੱਤੇ ਜਿਹੜਾ ਜੀ ਉਹ ਪਹੁੰਚੇ, ਨਾ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਤਨਖਾਹ ਜਿਹੜੀ ਹੈ ਜੀ ਉਹ ਲਾਈ ਗਈ ਹੈ ਨਾ ਕੁਛ ਹੋਰ। 2 ਸਾਲ ਦੇ ਵਾਸਤੇ ਸਰਗਰਮੀਆਂ ਇਹ ਕਿਹਾ ਗਿਆ ਜੀ ਕਿ ਉਹਦੇ ਉੱਤੇ ਬਸ ਨਿਗਾਹ ਰੱਖੀ ਜਾਊਗੀ। ਬਸ ਜੀ ਨਿਗਾਹ ਦੇ ਵਿੱਚ ਕੀ ਰੱਖਣਾ, ਨਿਗਾਹ ਵੀ ਇੱਦਾਂ ਦੇ ਬੰਦਿਆਂ ਨੇ ਰੱਖਣੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਨਵਾਂ ਪ੍ਰਧਾਨ ਬਣਿਆ SGPC ਦਾ, ਤੇ ਉਸ ਦੇ ਉੱਤੇ ਕੇਸ ਕਰ ਦਿੱਤਾ ਗਿਆ ਜੀ ਕਿ ਉਹ ਬਾਣੀ ਨੂੰ ਗਲਤ ਉਚਾਰਦਾ ਸੀ। ਬਿਲਕੁਲ, ਐਕਚੁਅਲੀ ਇਹ ਜਿਹੜਾ ਸੀਗਾ ਜੀ ਜਿਹੜੀ ਸਲੋਕਤਾ ਜਿਹੜਾ ਹੈਗਾ ਉਹਦੀ ਉਹ ਪੰਕਤੀ ਤਾਂ ਹੈਗੀ ਆ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ ਇਹ ਜਨੇਊ ਜੀ ਕਾ ਹਾਈ ਤਪਾਡੇ ਘੱਤ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਪਿਛਲੇ ਦਿਨੀ ਇੱਕ ਸਮਾਗਮ ਦੇ ਵਿੱਚ ਇਹ ਪੰਕਤੀ ਜਿਹੜੀ ਜੀ ਕੁਛ ਏਦਾਂ ਪੜ੍ਹ ਦਿੱਤੀ ਕਿ ਇਹ ਜਨੇਊ ਨਾਨਕਾ ਤਾਂ ਸਾਨੂੰ ਰੱਖ, ਜਿਹੜੀ ਕਿ ਉਹਨੇ ਟੋਟਲੀ ਜਿਹੜੀ ਜੀ ਉਹ ਬਦਲ ਦਿੱਤੀ। ਇਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਇਹ ਕਿਉਂਕਿ ਵੀਡੀਓ ਜਿਹੜੀ ਸੀ ਉਹ ਵਾਇਰਲ ਹੋ ਗਈ ਔਰ ਹੁਣ ਇਹ ਕਿਹਾ ਗਿਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੱਕ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਤੁਕ ਜਿਹੜੀ ਆ ਜੀ ਉਹ ਕੀ ਆ, ਜੇ ਨਹੀਂ ਪਤਾ ਤੇ ਉਹਨੂੰ ਨਾ ਬੋਲਿਆ ਜਾਵੇ, ਪਰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਹਨੂੰ ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕਰ ਦਿੱਤਾ। ਹੁਣ ਇਹ ਜਿਹੜੀ ਸਤਿਕਾਰ ਕਮੇਟੀ ਆ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਜਿਹੜਾ ਜੀ ਪੁਲਿਸ ਦੇ ਕੋਲੇ ਮਾਮਲਾ ਦਰਜ ਕਰਾਉਣ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਜਲੰਧਰ ਪੁਲਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਖਿਲਾਫ ਸ਼ਿਕਾਇਤ ਜਿਹੜੀ ਦੇ ਕੇ 295A ਦੇ ਤਹਿਤ ਪਰਚਾ ਜਿਹੜਾ ਉਹ ਦਰਜ ਕਰਨ ਦੀ ਮੰਗ ਕੀਤੀ ਗਈ ਆ। ਸਤਿਕਾਰ ਕਮੇਟੀ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਗੁਰਬਾਣੀ ਦਾ ਠੀਕ ਉਚਾਰਨ ਨਾ ਕਰਨਾ ਸ਼ਰਮ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ 21 ਜਨਵਰੀ ਦੇ ਸਮਾਗਮ ਦੇ ਵਿੱਚ ਉਹਨਾਂ ਨੇ ਗੁਰਬਾਣੀ ਦੀ ਤੁਕ ਦਾ ਵਿਗਾੜ ਕੇ ਉਚਾਰਨ ਜਿਹੜਾ ਜੀ ਉਹ ਕੀਤਾ ਸੀਗਾ ਤੇ ਇਹਦੀ ਕੋਈ ਮੁਆਫੀ ਜਿਹੜੀ ਜੀ ਉਹ ਨਹੀਂ ਮੰਗੀ।
ਉਹਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਥੇਦਾਰਾਂ ਨੂੰ ਨੋਟਿਸ ਜਿਹੜਾ ਜੀ ਉਹ ਲੈਣਾ ਚਾਹੀਦਾ ਸੀਗਾ, ਪਰ ਜਥੇਦਾਰਾਂ ਨੇ ਕੋਈ ਨੋਟਿਸ ਜਿਹੜਾ ਜੀ ਇਹਦਾ ਨਹੀਂ ਲਿਆ। ਇਹਦੇ ਕਰਕੇ ਉਹਨਾਂ ਨੇ ਇਹ ਕਿਹਾ, ਇਹ ਜਿਹੜੀ ਕਲਿੱਪ ਨਾਲ ਦਿੱਤੀ ਗਈ ਆ ਪੁਲਿਸ ਨੂੰ, ਔਰ ਇਹ ਕਿਹਾ ਗਿਆ ਕਿ ਜਦੋਂ ਇਹ ਜਿਹੜਾ ਪ੍ਰੋਗਰਾਮ ਸੀਗਾ ਇਹਨਾਂ ਦਾ ਜਿਹੜਾ ਆਪਣਾ ਚੈਨਲ ਆ ਉਹਦੇ ਉੱਤੇ ਲਾਈਵ ਵੀ ਜਿਹੜਾ ਉਹ ਚੱਲਿਆ ਸੀਗਾ, ਔਰ ਸੋਸ਼ਲ ਮੀਡੀਆ ਦੇ ਉੱਤੇ ਇਹ ਸਾਰੇ ਦਾ ਸਾਰਾ ਜਿਹੜਾ ਜੀ ਉਹ ਵਾਇਰਲ ਹੋਇਆ ਪਿਆ। ਉਹਨਾਂ ਕਿਹਾ ਕਿ ਜਥੇਦਾਰਾਂ ਨੇ ਜਦੋਂ ਇਹਦਾ ਨੋਟਿਸ ਨਹੀਂ ਲਿਆ ਤਾਂ ਕਰਕੇ ਸਤਿਕਾਰ ਕਮੇਟੀ ਕਹਿੰਦੀ ਹੈ ਕਿ ਸਾਨੂੰ ਪੁਲਿਸ ਦੇ ਕੋਲੇ ਇਹ ਸ਼ਿਕਾਇਤ ਜਿਹੜੀ ਹੈ ਜੀ ਉਹ ਦਰਜ ਕਰਾਉਣੀ ਪਈ ਆ। ਪੁਲਿਸ ਦੇ ਵੱਲੋਂ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ ਜੀ ਇਸ ਮਾਮਲੇ ਦੇ ਉੱਤੇ ਕਿ ਉਹ ਮਾਮਲਾ ਦਰਜ ਕਰਨਗੇ ਜਾਂ ਨਹੀਂ। ਕਰ ਵੀ ਲਿਆ ਤਾਂ ਉਹਨਾਂ ਨੇ ਕੁਛ ਨਹੀਂ ਕਰਨਾ ਜੀ, ਤੇ ਨਾ ਇਹ ਮਾਫੀ ਮੰਗਦੇ ਆ ਲੋਕ। ਤੇ ਅੱਗੇ ਆਪਾਂ ਪੰਜਾਬੀ ਭਾਸ਼ਾ ਦੀ ਜੇ ਗੱਲ ਕਰੀਏ, ਬਸ ਇਹ ਹੁਣ ਤੇ ਨਾਂ ਦੀ ਰਹਿ ਗਈ ਆ, ਤੇ ਸਰਕਾਰ ਕੋਲ ਵੀ ਇਸ ਲਈ ਵੇਲ ਨਹੀਂਗਾ। ਦੇਖੋ ਜੀ, ਪੰਜਾਬ ਸਰਕਾਰ ਜਿਹੜਾ ਜੀ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਾਸਤੇ ਬਣਾਈਆਂ ਜਾਣ ਵਾਲੀਆਂ ਜਿਹੜੀਆਂ ਰਾਜ ਪੱਧਰ ਦੀਆਂ ਤੇ ਡਿਸਟ੍ਰਿਕਟ ਲੈਵਲ ਦੀਆਂ ਅਧਿਕਾਰ ਕਮੇਟੀਆਂ ਹੁੰਦੀਆਂ ਨੇ ਜੀ, ਉਹ ਬਿਲਕੁਲ ਵਿਸਾਰ ਦਿੱਤੀਆਂ ਗਈਆਂ ਨੇ। ਪਿਛਲੀ ਸਰਕਾਰ ਇਹ ਕਮੇਟੀਆਂ ਬਣਾਉਣ ਦੇ ਵਿੱਚ ਫੇਲ ਰਹੀ ਸੀ ਤੇ ਮੌਜੂਦਾ ਸਰਕਾਰ ਨੇ ਵੀ ਅਜੇ ਤੱਕ ਇਹਦੀ ਜਿਹੜੀ ਹੈ ਜੀ ਉਹ ਸਾਰ ਨਹੀਂ ਲਈ। ਰਾਜ ਭਾਸ਼ਾ ਸੋਧ ਐਕਟ 2008 ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਸਣੇ ਪੰਜਾਬੀ ਭਾਸ਼ਾ ਦੀ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ 'ਚ ਹੁੰਦੀ ਜਿਹੜੀ ਵਰਤੋਂ ਆ ਉਹਦੇ ਜਾਇਜ਼ੇ ਦੇ ਵਾਸਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਤੇ ਸਟੇਟ ਲੈਵਲ ਦੇ ਉੱਤੇ ਅਧਿਕਾਰਤ ਕਮੇਟੀਆਂ ਬਣਾਉਣ ਦੀ ਸਹੂਲਤ ਜਿਹੜੀ ਆ ਜੀ ਉਹ ਦਿੱਤੀ ਗਈ ਸੀ। ਸਰਕਾਰ ਦੇ ਵੱਲੋਂ ਇਹ ਜ਼ਿੰਮੇਵਾਰੀ ਜਿਹੜੀ ਭਾਸ਼ਾ ਵਿਭਾਗ ਦੇ ਮੋਢਿਆਂ ਤੇ ਪਾਈ ਗਈ ਸੀਗੀ। ਸੋਧ ਐਕਟ ਪਿੱਛੋਂ ਕੁਝ ਚਿਰ ਤਾਂ ਇਦਾਂ ਦੀਆਂ ਕਮੇਟੀਆਂ ਬਣਦੀਆਂ ਰਹੀਆਂ, ਪਰ ਪਿਛਲੇ ਕਈ ਸਾਲਾਂ ਤੋਂ ਭਾਸ਼ਾਈ ਪੱਧਰ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਉਹਨਾਂ ਤੋਂ ਸਰਕਾਰਾਂ ਨੇ ਮੂੰਹ ਫੇਰ ਲਿਆ। ਪਿਛਲੀ ਬਾਦਲ ਸਰਕਾਰ ਨੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਦੌਰਾਨ ਭਾਵੇਂ ਪੰਜਾਬੀ ਭਾਸ਼ਾ ਬਾਰੇ ਇਹਨਾਂ ਕਮੇਟੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਯੋਜਨਾ ਬਣਾਈ ਸੀਗੀ, ਪਰ ਕੁਝ ਸਮੇਂ ਤੋਂ ਬਾਅਦ ਸਾਰੀ ਜਿਹੜੀ ਯੋਜਨਾ ਉਹ ਧਰੀ ਧਰਾਈ ਰਹਿ ਗਈ। ਮੌਜੂਦਾ ਸਰਕਾਰ ਤੋਂ ਪੰਜਾਬੀ ਚਿੰਤਕਾਂ ਨੂੰ ਇੱਕ ਉਮੀਦ ਬੱਝੀ ਸੀਗੀ, ਪਰ 1 ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਜਿਹੜੇ ਸਰਕਾਰੀ ਪੱਧਰ ਦੇ ਉੱਤੇ ਕਮੇਟੀਆਂ ਦੀ ਸਥਾਪਨਾ ਲਈ ਕੋਈ ਉਪਰਾਲਾ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਜਿਹੜੇ ਪੰਜਾਬੀ ਲੇਖਕ ਸਭਾ ਵਾਲੇ ਨੇ ਤੇ ਮਾਲਵਾ ਰਿਸਰਚ ਸੈਂਟਰ ਵਾਲੇ ਨੇ ਜੀ, ਉਹ ਇਹ ਕਹਿੰਦੇ ਨੇ ਕਿ ਸੂਬੇ ਦੀ ਤਰੱਕੀ ਦੇ ਵਾਸਤੇ ਪਹਿਲਾਂ ਜ਼ਰੂਰੀ ਆ ਕਿ ਆਪਣੀ ਭਾਸ਼ਾ ਲਈ ਡਟ ਕੇ ਪਹਿਰਾ ਜਿਹੜਾ ਉਹ ਦਿੱਤਾ ਜਾਵੇ, ਪਰ ਜਿਹੜੀ ਇਹ ਭਾਸ਼ਾ ਹੈ ਇਹ ਸਰਕਾਰਾਂ ਨੇ ਹੌਲੀ ਹੌਲੀ ਕਰਦੇ ਆ ਜਿਹੜੀ ਜੀ ਉਹ ਵਿਸਾਰ ਦਿੱਤੀ। ਆਪਾਂ ਕਈ ਵਾਰੀ ਇਹ ਗੱਲ ਜਿਹੜੀ ਸਾਂਝੀ ਕੀਤੀ ਆ, ਜਿਹੜਾ ਭਾਸ਼ਾ ਵਿਭਾਗ ਇੱਥੇ ਬਿਲਡਿੰਗ ਹੈ ਪਟਿਆਲੇ ਦੇ ਵਿੱਚ ਜਿਹੜੀ ਜੀ ਮੇਨ, ਉਹ ਇਸ ਵੇਲੇ ਖਸਤਾ ਹਾਲ ਦੇ ਵਿੱਚ ਹੈ, ਔਰ ਉੱਥੇ ਜਿੰਨੇ ਕੁ ਜਿਹੜੇ ਜੀ ਕੰਮ ਕਰਨ ਵਾਲੇ ਸਨ ਹੌਲੀ ਹੌਲੀ ਉਹ ਰਿਟਾਇਰ ਹੋ ਗਏ ਤੇ ਅੱਗੋਂ ਇਹ ਅਸਾਮੀਆਂ ਜਿਹੜੀਆਂ ਸੀ ਉਹ ਭਰੀਆਂ ਨਹੀਂ ਗਈਆਂ। ਇਹ ਸਿਰਫ ਨਾਂ ਦੀ ਇੱਕ ਬਿਲਡਿੰਗ ਜਿਹੜੀ ਆ ਜੀ ਉਹ ਦੂਰੋਂ ਦਿਸਦੀ ਆ, ਅਦਰਵਾਈਜ਼ ਉੱਥੇ ਕਰਨ ਕਤਨ ਨੂੰ ਕੁਝ ਵੀ ਜਿਹੜਾ ਜੀ ਉਹ ਸਰਕਾਰਾਂ ਨੇ ਛੱਡਿਆ ਨਹੀਂ ਜੀ। ਤੇ ਅੱਗੇ ਆਪਾਂ ਇੱਕ ਨਾਂ ਰੱਖਿਆ ਹੋਇਆ ਜੀ ਵਿਕਾਸ ਨਾਂ ਦਾ ਭੂਤ ਆ, ਜਿਸ ਨੂੰ ਸਾਰੀਆਂ ਸਰਕਾਰਾਂ ਆ ਜਿਹੜੀਆਂ ਉਹਦਾ ਨਾਂ ਵਰਤ ਕੇ ਬੂਟਾਂ ਲੈਂਦੀਆਂ ਲੋਕਾਂ ਦੇ। ਤੇ ਇਹ ਵਿਕਾਸ ਹੈ ਜਿਹੜਾ ਇਹ ਕਹਿੰਦੇ ਵੀ ਕੈਪਟਨ ਦੇ ਪਿੰਡ ਪਹੁੰਚਿਆ ਨਹੀਂਗਾ ਤੇ ਹਜੇ ਬੈਠਾ ਹੈ ਜੀ ਬਾਦਲ ਦੇ ਪਿੰਡ ਹੀ, ਉੱਥੇ ਉਹ ਕਦੀ ਡੁੱਬਿਆ ਹੀ ਨਹੀਂਗਾ। ਜਦੋਂ ਪਿਛਲੀ ਸਰਕਾਰ ਜਿਹੜੀ ਬਣੀ ਸੀਗੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 2002 ਤੋਂ ਲੈ ਕੇ 2007 ਤੱਕ, ਇਹਦੇ ਦੌਰਾਨ ਇਹ ਹੋਇਆ ਸੀਗਾ ਜੀ ਕਿ ਜਿਹੜਾ ਮਹਿਰਾਜ ਦਾ ਕਮਿਊਨਿਟੀ ਹੈਲਥ ਸੈਂਟਰ ਹੈ, ਕਿਉਂਕਿ ਮਹਿਰਾਜ ਪਿੰਡ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪੁਰਖਿਆਂ ਦਾ, ਇਹ ਕਮਿਊਨਿਟੀ ਹੈਲਥ ਸੈਂਟਰ ਦੇ ਸਾਰੇ ਡਾਕਟਰ ਜਿਹੜੇ ਸੀ ਉਹ ਰਾਤੋਂ ਰਾਤ ਪਹੁੰਚ ਗਏ ਸੀਗੇ ਜੀ ਇੱਥੇ ਜਦੋਂ ਉਹ ਮੁੱਖ ਮੰਤਰੀ ਬਣੇ, ਤੇ ਬਾਦਲ ਪਿੰਡ ਦਾ ਹਸਪਤਾਲ ਖਾਲੀ ਹੋ ਗਿਆ ਸੀਗਾ। ਇਸ ਤੋਂ ਬਾਅਦ ਜਿਹੜਾ ਜੀ ਬਾਦਲ ਹਕੂਮਤ ਬਣਨ ਦੇ ਤੇ ਮਹਿਰਾਜ ਦੇ ਹਸਪਤਾਲ ਦੇ ਵਿੱਚੋਂ ਡਾਕਟਰ ਮੁੜ ਕੇ ਗਾਇਬ ਹੋ ਗਏ। ਹੁਣ ਜਦੋਂ ਜਿਹੜਾ ਜੀ ਇੰਨੇ ਮਹੀਨੇ ਬੀਤ ਚੁੱਕੇ ਹੋਏ ਆ, ਤਕਰੀਬਨ 1 ਸਾਲ ਜਿਹੜਾ ਜੀ ਉਹ ਹੋਣ ਵਾਲਾ ਸਰਕਾਰ ਬਣੀ ਨੂੰ, ਪਰ ਮਹਿਰਾਜ ਪਿੰਡ ਦੇ ਹਸਪਤਾਲ ਦੇ ਵਿੱਚ ਇੱਕ ਸਫਾਈ ਕਰਮੀ ਵੀ ਜਿਹੜਾ ਜੀ ਉਹ ਨਹੀਂ ਜੁੜਿਆ। 7 ਡਾਕਟਰਾਂ ਵਿੱਚੋਂ ਸਿਰਫ 1 ਡਾਕਟਰ, 6 ਸਟਾਫ ਨਰਸਾਂ ਦੇ ਵਿੱਚੋਂ 2 ਨਰਸਾਂ ਜਿਹੜੀਆਂ ਜੀ ਇੱਥੇ ਹੈਗੀਆਂ ਨੇ। ਮਹਿਰਾਜ ਦੇ ਹਸਪੀਟਲ ਦੇ ਵਿੱਚ ਲੈਬੋਰਟਰੀ ਤਾਂ ਹੈਗੀ ਆ ਪਰ ਲੈਬ ਅਟੈਂਡੈਂਟ ਹੈ ਨੀ ਗਾ, ਐਕਸਰੇ ਮਸ਼ੀਨ ਹੈਗੀ ਆ ਪਰ ਰੇਡੀਓਗ੍ਰਾਫਰ ਨਹੀਂ ਆ, ਐਂਬੂਲੈਂਸ ਤੇ ਐਮਰਜੈਂਸੀ ਵੇਲੇ ਡਾਕਟਰ ਵੀ ਜਿਹੜੇ ਆ ਜੀ ਉਹ ਨਹੀਂ ਹੁੰਦੇ। ਹਸਪਤਾਲ ਦੇ ਜਿਹੜੇ ਇੰਚਾਰਜ ਨੇ ਉਹ ਦੱਸਦੇ ਆ ਕਿ ਹਸਪਤਾਲ ਦੇ ਵਿੱਚ ਰੋਜ਼ 100 ਮਰੀਜ਼ OPD ਦੇ ਵਾਸਤੇ ਆਉਂਦੇ ਆ, ਪਰ ਉਹਨਾਂ ਨੂੰ ਵੇਖਣ ਲਈ ਡਾਕਟਰ ਹੈ ਨੀ ਗੇ। ਜੇ ਪਿੰਡ ਬਾਦਲ ਦੇ ਹਸਪਤਾਲ ਦੀ ਗੱਲ ਜਿਹੜੀ ਜੀ ਕਰੀਏ ਤੇ ਉੱਥੋਂ ਦੇ ਜਿਹੜੇ SMO ਨੇ ਉਹ ਇਹ ਕਹਿੰਦੇ ਆ ਕਿ ਨਵੀਂ ਸਰਕਾਰ ਦੇ ਪਿੱਛੋਂ ਹਸਪਤਾਲ ਨੂੰ ਕੋਈ ਫਰਕ ਨਹੀਂ ਪਿਆ ਤੇ ਸਿਰਫ ਅੱਖਾਂ ਦੇ ਡਾਕਟਰ ਨੇ ਨੌਕਰੀ ਜਿਹੜੀ ਆ ਜੀ ਉਹ ਛੱਡੀ ਆ। ਪਿੰਡ ਮਹਿਰਾਜ ਦੇ ਸਰਕਾਰੀ ਸਕੂਲ ਜਿਹੜਾ ਮੁੰਡਿਆਂ ਦਾ, ਉਹਦੇ 437 ਬੱਚੇ ਜਿਹੜੇ ਉਹ ਪੜ੍ਹਦੇ ਆ। ਇਸ ਸਕੂਲ ਦੇ ਵਿੱਚ ਜਿਹੜੇ ਟੀਚਰਸ ਦੀਆਂ 3, ਲੈਕਚਰਾਰ ਦੀਆਂ 2, ਵੋਕੇਸ਼ਨਲ ਮਾਸਟਰ ਦੀਆਂ ਤੇ SLA ਦੀ ਚੌਕੀਦਾਰ ਦੀ ਇੱਕ ਥਾਂ ਜਿਹੜੀ ਜੀ ਉਹ ਖਾਲੀ ਪਈ ਆ।
ਮਹਾਰਾਜ ਦੇ ਕੁੜੀਆਂ ਦੇ ਸਕੂਲ ਦੇ ਵਿੱਚ ਜਿੱਥੇ 485 ਕੁੜੀਆਂ ਪੜ੍ਹਦੀਆਂ ਨੇ, ਇਹਦੇ ਵਿੱਚ ਲੈਕਚਰਾਰ, ਕਲਰਕ, SS ਤੇ ਸਿਲਾਈ ਟੀਚਰ ਦੀ ਇੱਕ ਜਿਹੜਾ ਅਹੁਦਾ ਉਹ ਖਾਲੀ ਪਿਆ। ਬਾਦਲ ਪਿੰਡ ਦੇ ਸਕੂਲ ਦੇ ਵਿੱਚ ਸਿਰਫ ਪੱਕੇ ਪ੍ਰਿੰਸੀਪਲ ਦੀ ਜਿਹੜੀ ਜੀ ਉਹ ਘਾਟ ਹੈ, ਅਦਰਵਾਈਜ਼ ਉੱਥੇ ਟੀਚਰ ਜਿਹੜੇ ਆ ਉਹ ਪੂਰੇ ਹੈਗੇ ਆ। ਇਹੋ ਹੀ ਹਾਲਾਤ ਜਿਹੜੇ ਜੀ ਇੱਥੋਂ ਦੇ ਜਿਹੜਾ ਜੀ ਸੀਵਰੇਜ ਤੇ ਜਿਹੜਾ ਪਾਣੀ ਆ ਉਹਦਾ ਹੈ। ਜਦੋਂ ਕਿ ਜੇ ਇਹਨੂੰ ਕੰਪੇਅਰ ਕਰਨਾ ਹੋਵੇ ਬਾਦਲ ਪਿੰਡ ਦੇ ਨਾਲ, ਤਾਂ ਜਿੱਥੋਂ ਇਹ ਜਿਹੜਾ ਜੀ ਸਟਾਰਟ ਹੁੰਦਾ ਆ, ਦੋਨਾਂ ਸਾਈਡਾਂ ਦੇ ਉੱਤੇ ਲਿਆਂਦੀਆਂ ਗਈਆਂ ਪੰਜਾਬ ਭਰ ਚੋਂ ਲੱਗੀਆਂ ਹੋਈਆਂ ਖਜੂਰਾਂ, ਵਧੀਆ ਜਿਹੜੀਆਂ ਜੀ ਉਹ ਸੜਕਾਂ, ਔਰ ਇਹਨਾਂ ਸੜਕਾਂ ਦੇ ਉੱਤੇ ਨਵੀਆਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਲਾਈਟਾਂ ਤੇ ਪਾਣੀ ਦਾ ਪ੍ਰਬੰਧ ਜਿਹੜਾ ਜੀ ਉਹ ਪੂਰੇ ਦਾ ਜਿਉਂ ਦਾ ਤਿਉਂ ਹੈ। ਜਿਹੜਾ ਵਿਕਾਸ ਹੈ ਜੀ, ਜੇ ਉਹਨੇ ਤੁਰ ਕੇ ਆਉਣਾ ਹੁੰਦਾ ਤੇ ਸ਼ਾਇਦ ਉਹ ਪਹੁੰਚ ਜਾਂਦਾ, ਪਰ ਇਹ ਕਿਉਂਕਿ ਫੜ ਕੇ ਲਿਆਉਣਾ ਪੈਂਦਾ, ਇਸ ਕਰਕੇ ਉਹ ਪੱਕਾ ਜਿਹੜਾ ਜੀ ਉਹਨੇ ਬਾਦਲ ਪਿੰਡ ਹੀ ਡੇਰੇ ਲਾਏ ਹੋਏ ਆ। ਔਰ ਜਿਹੜਾ ਪੁਰਖਿਆਂ ਦਾ ਪਿੰਡ ਹੈ ਕੈਪਟਨ ਸਾਹਿਬ ਦਾ, ਉਹ ਉਡੀਕ ਰਹੇ ਆ ਕਿ ਕਦੋਂ ਜਿਹੜੇ ਜੀ ਮੁੱਖ ਮੰਤਰੀ ਉਸ ਪਾਸੇ ਵੱਲ ਨੂੰ ਫੇਰਾ ਪਾਉਣਗੇ ਤੇ ਜਿੰਨੇ ਪ੍ਰੋਜੈਕਟ ਅਧੂਰੇ ਜਿਹੜੇ ਆ ਜੀ ਉਹ ਪਏ ਆ ਉਹਨਾਂ ਦੇ ਉੱਤੇ ਦੁਬਾਰਾ ਕੰਮ ਸ਼ੁਰੂ ਹੋ ਸਕੂ ਜੀ। ਪਰ ਜੇ ਮੁੱਖ ਮੰਤਰੀ ਤਾਂ ਕਿਤੇ ਪਾਸੇ ਪਹੁੰਚਦੇ ਹੀ ਨਹੀਂ ਗਏ ਜੀ, ਤਾਂ ਉੱਥੇ ਪਿੰਡ 'ਚ ਕਿਵੇਂ ਪਹੁੰਚਣਗੇ? ਤਾਂ ਅੱਗੇ ਆਪਾਂ ਸੁਰੇਸ਼ ਕੁਮਾਰ ਦੀ ਥੋੜ੍ਹੇ ਕੁ ਦਿਨ ਹੋਏ ਆ ਗੱਲ ਕੀਤੀ ਸੀਗੀ, ਤੇ ਉਸ ਨੂੰ ਮੁੜ ਕੇ ਐਡਜਸਟ ਕਰਨ ਦੀਆਂ ਤਿਆਰੀਆਂ। ਬਿਲਕੁਲ ਜੀ, ਇਹ ਜਿਹੜਾ ਜੀ 1983 ਬੈਚ ਦੇ ਰਿਟਾਇਰਡ IAS ਅਧਿਕਾਰੀ ਸੁਰੇਸ਼ ਕੁਮਾਰ ਨੂੰ ਮੁੜ ਕੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਲਿਆਉਣ ਦੇ ਵਾਸਤੇ ਜਿਹੜਾ ਜੀ ਉਹ ਵਿਚਾਰ ਕੀਤਾ ਜਾ ਰਿਹਾ। ਕਿਹੜੇ ਤਰੀਕੇ ਦੇ ਨਾਲ ਲਿਆਂਦਾ ਜਾਊਗਾ, ਇਹਦੇ ਬਾਰੇ ਜਿਹੜੀਆਂ ਜੀ ਉਹ ਗੱਲਾਂ ਬਾਤਾਂ ਚੱਲ ਰਹੀਆਂ ਨੇ। ਕਿਉਂਕਿ ਸੁਰੇਸ਼ ਕੁਮਾਰ ਹੋਰੀ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ ਤੇ ਉਹ ਵਿਦੇਸ਼ ਚਲੇ ਗਏ ਸੀਗੇ। ਇਸ ਹਫ਼ਤਾ ਅੰਤ ਤੱਕ ਉਹਨਾਂ ਦੇ ਮੁੜ ਕੇ ਚੰਡੀਗੜ੍ਹ ਪਰਤ ਆਉਣ ਦੀ ਜਿਹੜੀ ਹੈ ਜੀ ਉਹ ਆਸ ਹੈ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਫ਼ਤਰ ਜਿਹੜਾ ਜੀ ਉਹ ਇਹ ਸਮਝਦਾ ਹੈ ਕਿ ਸੀਨੀਅਰ ਮੰਤਰੀਆਂ, ਵਿਧਾਇਕਾਂ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਮੁੱਖ ਮੰਤਰੀ ਹੋਰੀ ਵੀ ਇਹ ਗੱਲ ਮੰਨ ਰਹੇ ਆ ਕਿ ਸੁਰੇਸ਼ ਕੁਮਾਰ ਹੋਰੀ ਜਿਹੜੇ ਸੀਗੇ ਉਹ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਾਸਕੀ ਸੰਕਟ ਦੇ ਵਿੱਚੋਂ ਕੱਢਣ ਦੇ ਸਮਰੱਥ ਸੀਗੇ, ਔਰ ਜਿਹੜੇ ਸਿਆਸੀ ਵਿਅਕਤੀ ਨੇ ਜੀ ਉਹਨਾਂ ਨੂੰ ਵੀ ਹੈਂਡਲ ਕਰਨ ਦੇ ਉਹ ਸਮਰੱਥ ਸੀਗੇ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸਰਕਾਰ ਵੱਲ ਬਹੁਤਾ ਧਿਆਨ ਜਿਹੜਾ ਜੀ ਉਹ ਨਹੀਂ ਸਨ ਦਿੰਦੇ, ਕਿਉਂਕਿ ਸੁਰੇਸ਼ ਕੁਮਾਰ ਹੋਰਾਂ ਦੇ ਉੱਤੇ ਹੀ ਜ਼ਿਆਦਾ ਜਿਹੜਾ ਜੀ ਉਹ ਡਿਪੈਂਡੈਂਟ ਸਨ ਤੇ ਸਾਰੇ ਮਹਿਕਮੇ ਜਿਹੜੇ ਉਹੀ ਦੇਖਦੇ ਸਨ। ਜਦੋਂ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਗਈ ਆ ਤੇ ਮੁਸ਼ਕਲਾਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋਈਆਂ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹ ਐਕਸਪਰਟ ਨੇ ਆਪਣੇ ਕੰਮ ਦੇ ਵਿੱਚ, ਔਰ ਖਾਸ ਤੌਰ ਦੇ ਉੱਤੇ ਜਿਹੜੇ OSD ਲਾਏ ਹੋਏ ਨੇ ਮੁੱਖ ਮੰਤਰੀ ਹੋਰਾਂ ਨੇ, ਉਹਨਾਂ ਨੂੰ ਹੈਂਡਲ ਕਰਨ ਦੇ ਵੀ ਉਹ ਸਮਰੱਥ ਸੀਗੇ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੀਮਾ ਆ ਉਹ ਲੰਘਣ ਨਹੀਂ ਸਨ ਦਿੰਦੇ। ਪਿਛਲੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਜਿਹੜੇ OSD ਸੀਗੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਉਹਨਾਂ ਦੀ ਤੂਤੀ ਬੋਲਦੀ ਰਹੀ। ਇਸ ਵਾਰੀ ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਨਾ ਹੋ ਸਕਣਾ, ਉਹਦਾ ਰੀਜ਼ਨ ਜਿਹੜਾ ਉਹ ਸੁਰੇਸ਼ ਕੁਮਾਰ ਹੀ ਦੱਸੇ ਜਾ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਦੋ ਜਿਹੜੇ IAS ਅਧਿਕਾਰੀ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਜਿਹੜਾ ਜੀ ਕੀਤਾ ਸੁਰੇਸ਼ ਕੁਮਾਰ ਹੋਰਾਂ ਦੀ ਨਿਯੁਕਤੀ ਰੱਦ ਕਰਾਉਣ ਦੇ ਵਾਸਤੇ, ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਡਾਰ ਦੇ ਉੱਤੇ ਜਿਹੜਾ ਜੀ ਉਹ ਦੱਸੇ ਜਾ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਦੇ ਵਿਰੁੱਧ ਸਖਤ ਕਾਰਵਾਈ ਦੀ ਸੰਭਾਵਨਾ ਵੀ ਜਿਹੜੀ ਉਹ ਪ੍ਰਗਟ ਕੀਤੀ ਜਾ ਰਹੀ ਹੈ। ਪਰ ਜਿਹੜੀ ਗੱਲ ਵੇਖਣ ਵਾਲੀ ਇਹ ਹੋਊਗੀ ਕਿ ਸੁਰੇਸ਼ ਕੁਮਾਰ ਹੋਰੀ ਆਉਣਾ ਚਾਹੁਣਗੇ ਜਿਹੜਾ ਜੀ ਇਹ ਮੁੱਖ ਮੰਤਰੀ ਹੋਰਾਂ ਦੇ ਦਫ਼ਤਰ ਦੇ ਵਿੱਚ, ਕਿਉਂਕਿ ਉਹਨਾਂ ਦੇ ਜਿਹੜੇ ਸੂਤਰ ਨੇ ਉਹ ਕਹਿੰਦੇ ਆ ਕਿ ਸੁਰੇਸ਼ ਕੁਮਾਰ ਹੋਰੀ ਨਹੀਂ ਪਰਤਣਾ ਚਾਹੁੰਦੇ ਦਫ਼ਤਰ ਦੇ ਵਿੱਚ। ਪਰ ਜਦੋਂ ਪਿਛਲੀ ਵਾਰੀ ਵੀ ਜਦੋਂ ਉਹਨਾਂ ਦੇ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਸੀਗਾ ਤੇ ਉਹ ਬੈਠ ਗਏ ਸੀਗੇ, ਘਰੇ ਦਫ਼ਤਰ ਨਹੀਂ ਸੀ ਗਏ, ਤੇ ਉਹਨਾਂ ਨੂੰ ਮਨਾਉਣ ਦੇ ਵਾਸਤੇ ਖੁਦ ਮੁੱਖ ਮੰਤਰੀ ਜਿਹੜਾ ਜੀ ਉਹ ਗਏ ਸੀ। ਵੇਖਣਾ ਇਹ ਹੋਊਗਾ ਕਿ ਹੁਣ ਦੁਬਾਰਾ ਫੇਰ ਉਹਨਾਂ ਨੂੰ ਮਨਾ ਲੈਂਦੇ ਨੇ ਕਿਸੇ ਨਵੇਂ ਅਹੁਦੇ ਦੇ ਵਾਸਤੇ, ਔਰ ਇਹ ਨਵਾਂ ਅਹੁਦਾ ਕੀ ਹੋਊਗਾ ਇਹ ਵੀ ਇੰਟਰਸਟਿੰਗਲੀ ਜਿਹੜਾ ਜੀ ਵੇਖਣ ਵਾਲਾ ਹੋਊਗਾ। ਬਿਲਕੁਲ ਜੀ, ਇਹ ਤਾਂ ਖਾਸ ਗੱਲ ਹੈਗੀ ਆ, ਜਿਹੜੇ ਉਸ ਦੇ ਪਿੱਛੇ ਪਿੱਛੇ ਫਿਰਦੇ ਆ ਜੀ। ਤੇ ਅੱਗੇ ਆਪਾਂ ਸਰਕਾਰੀ ਗੱਡੀਆਂ ਦੀ ਗੱਲ ਕਰੀਏ ਤੇ ਉਹਨਾਂ ਵਿੱਚ ਤੇਲ ਦਾ ਸੋਕਾ ਲਈ ਹਾਲਾਤ ਜਿਹੜੇ ਆ ਜੀ ਉਹ ਪੰਜਾਬ ਸਰਕਾਰ ਦੇ ਇਦਾਂ ਦੇ ਜਿਹੜੇ ਜੀ ਉਹ ਹੋ ਰਹੇ ਆ। ਹਰ ਰੋਜ਼ ਹੀ ਕੁਛ ਨਾ ਕੁਛ ਜਿਹੜਾ ਜੀ ਉਹ ਨਵਾਂ ਹੀ ਸਾਹਮਣੇ ਆ ਰਿਹਾ। ਵਿੱਤੀ ਸੰਕਟ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਫਸੀ ਪੰਜਾਬ ਸਰਕਾਰ ਦੇ ਵੱਲੋਂ ਚੁੱਪ ਚਪੀਤੇ ਜੀ ਸੂਬੇ ਭਰ ਦੇ ਖਜ਼ਾਨਾ ਦਫ਼ਤਰਾਂ ਦੇ ਵਿੱਚ ਅਦਾਇਗੀਆਂ ਦੇ ਉੱਤੇ ਲਾਈ ਗਈ ਅਣਐਲਾਨੀ ਰੋਕ ਕਰਕੇ ਸਰਕਾਰੀ ਗੱਡੀਆਂ ਦੀਆਂ ਟੈਂਕੀਆਂ ਤੇਲ ਖੁਣੋਂ ਸੋਕੇ ਦੀ ਮਾਰ ਜਿਹੜਾ ਜੀ ਉਹ ਚੱਲ ਰਹੀਆਂ ਨੇ। ਦਫ਼ਤਰੀ ਖਰਚਿਆਂ ਸਣੇ ਜਿਹੜੇ ਰਿਟਾਇਰਡ ਤੇ ਮੌਜੂਦਾ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਅਦਾਇਗੀਆਂ ਮਹੀਨਿਆਂ ਤੋਂ ਠੰਡੇ ਬਸਤੇ 'ਚ ਪਾਤੀਆਂ ਗਈਆਂ ਨੇ ਜੀ। ਵਿੱਤ ਵਿਭਾਗ ਦੇ ਸੂਤਰ ਦੱਸਦੇ ਆ ਕਿ 1 ਅਗਸਤ 17 ਤੋਂ ਲੈ ਕੇ ਹੁਣ ਤੱਕ ਸਰਕਾਰੀ ਦਫ਼ਤਰਾਂ ਦੇ ਖਰਚਿਆਂ, ਸਰਕਾਰੀ ਗੱਡੀਆਂ ਦੇ ਤੇਲ
ਦੇ ਬਿੱਲਾਂ ਸਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਕਰੋੜਾਂ ਰੁਪਈਏ ਦੇ ਵਿੱਤੀ ਸੰਕਟ ਕਰਕੇ ਸੂਬੇ ਭਰ ਦੇ ਖਜ਼ਾਨਾ ਦਫ਼ਤਰਾਂ ਦੇ ਵਿੱਚ ਪੈਂਡਿੰਗ ਪਏ ਆ ਜੀ। ਸਰਕਾਰ ਨੇ ਖਜ਼ਾਨਾ ਦਫ਼ਤਰਾਂ ਨੂੰ ਟੈਲੀਫੋਨ ਰਾਹੀਂ ਇਹ ਅਦਾਇਗੀਆਂ ਰੋਕਣ ਦੇ ਜਾਰੀ ਕੀਤੇ ਗਏ ਫਰਮਾਨ ਤੋਂ ਬਾਅਦ ਸਰਕਾਰੀ ਮਸ਼ੀਨਰੀ ਰੱਬ ਭਰੋਸੇ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਔਰ ਸਰਕਾਰ ਦੇ ਵੱਲੋਂ ਲਾਈਆਂ ਰੋਕਾਂ ਕਰਕੇ ਜਿਹੜੇ ਖਜ਼ਾਨਾ ਦਫ਼ਤਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੀਆਂ ਗੱਡੀਆਂ ਦੇ ਤੇਲ ਦੇ ਬਿੱਲ 31 ਜੁਲਾਈ 17 ਤੱਕ ਹੀ ਪਾਸ ਕੀਤੇ ਗਏ ਆ। 1 ਅਗਸਤ 17 ਤੋਂ ਲੈ ਕੇ ਹੁਣ ਤੱਕ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਗੱਡੀਆਂ ਦੇ ਤੇਲ ਦੇ ਬਿੱਲ ਜਿਹੜੇ ਆ ਜੀ ਉਹ ਪੈਂਡਿੰਗ ਪਏ ਆ, ਜਿਹਦੇ ਕਰਕੇ ਵਿਭਾਗਾਂ ਦੇ ਕੇਅਰ ਟੇਕਰਾਂ ਨੂੰ ਤੇਲ ਦੇ ਖਰਚੇ ਆਪਣੀਆਂ ਜੇਬਾਂ ਤੋਂ ਕਰਨੇ ਜਿਹੜੇ ਜੀ ਉਹ ਪੈ ਰਹੇ ਆ। ਗੱਡੀਆਂ ਦੇ ਤੇਲ ਦੇ ਖਰਚੇ ਜਿਹੜੇ ਜੀ ਖੁਦ ਕੇਅਰ ਟੇਕਰ ਆਪਣੀਆਂ ਤਨਖਾਹਾਂ ਦੇ ਵਿੱਚੋਂ ਲਾ ਰਿਹਾ, ਜਦੋਂ ਕਿ ਹੇਠਲੇ ਅਧਿਕਾਰੀ ਆਪਣੀਆਂ ਸਰਕਾਰੀ ਗੱਡੀਆਂ ਦੇ ਵਿੱਚ ਖੁਦ ਤੇਲ ਪਵਾ ਕੇ ਬੁੱਤਾ ਜਿਹੜਾ ਜੀ ਉਹ ਸਾਰ ਰਹੇ ਆ। ਕਈ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਜੀ ਉਹ ਸਟੇਸ਼ਨਰੀ ਵੀ ਪੱਲਿਓ ਲਿਆ ਕੇ ਸਰਕਾਰ ਦੀ ਡੁਗਡੁਗੀ ਜਿਹੜੀ ਆ ਉਹ ਵਜਾ ਰਹੇ ਆ। ਔਰ ਪੰਜਾਬ ਸਰਕਾਰ ਦੀ ਇਸ ਅਣਐਲਾਨੀ ਰੋਕ ਦਾ ਸਭ ਤੋਂ ਵੱਧ ਸ਼ਿਕਾਰ ਹਰ ਮਹੀਨੇ ਰਿਟਾਇਰਡ ਹੋ ਰਹੇ ਮੁਲਾਜ਼ਮ ਜਿਹੜੇ ਆ ਜੀ ਉਹ ਬਣ ਰਹੇ ਆ, ਕਿਉਂਕਿ ਉਹਨਾਂ ਨੇ ਜਦੋਂ ਉਹ ਰਿਟਾਇਰ ਹੁੰਦੇ ਆ ਤੇ ਉਹਨਾਂ ਨੂੰ ਜਿਹੜੇ ਫੰਡਸ ਵਗੈਰਾ ਮਿਲਦੇ ਆ ਉਹਨਾਂ ਦੇ ਉੱਤੇ ਅਣਐਲਾਨੀ ਰੋਕ ਜਿਹੜੀ ਆ ਜੀ 1 ਮਈ 17 ਤੋਂ ਲੱਗੀ ਹੋਈ ਆ। ਉਹ ਰਿਟਾਇਰ ਤਾਂ ਹੋ ਰਹੇ ਆ, ਪਰ ਰਿਟਾਇਰਡ ਹੋਣ ਤੋਂ ਬਾਅਦ ਜਿਹੜੇ ਫੰਡਸ ਵਗੈਰਾ ਉਹਨਾਂ ਨੇ ਲੈ ਕੇ ਅੱਗੋਂ ਆਪਣੀ ਜ਼ਿੰਦਗੀ ਦੀ ਤੋਰਨੀ ਹੁੰਦੀ ਆ, ਉਹ ਸਾਰੀ ਦੀ ਸਾਰੀ ਜਿਹੜੀ ਆ ਜੀ ਰੁਕੀ ਪਈ ਆ। ਬਿਲਕੁਲ ਜੀ, ਕਿਉਂਕਿ ਇਹਨਾਂ ਦੇ ਕੋਲ ਪੈਸਾ ਹੈ ਨਹੀਂਗਾ, ਤਾਂ ਪਰ ਜਿਹੜੇ ਪੈਸਾ ਖਾ ਗਏ ਆ ਤੇ ਉਹਨਾਂ ਦੀ ਵੀ ਗੱਲ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਭ ਦੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।